ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਰੋਟਾ ਯੂਨੀਵਰਸਿਟੀ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਪੰਜਾਬ ਦੇ ਵਿੱਚੋਂ ਇਸ ਵੇਲੇ ਇੱਕ ਹੋਰ ਬੜੀ ਮੰਦਭਾਗੀ ਖਬਰ ਆ ਰਹੀ ਹੈ। ਪੰਜਾਬ ਦੀ ਜਵਾਨੀ ਦੇ ਨਾਲ ਜੁੜੀ ਕਹਿ ਸਕਦੇ ਹਾਂ, ਜਾਂ ਬਾਡੀ ਬਿਲਡਿੰਗ ਦੇ ਨਾਲ ਜੁੜੀ ਇੱਕ ਬਹੁਤ ਮਨਹੂਸ ਖਬਰ ਆ ਰਹੀ ਹੈ। ਘੁੰਮਣ ਜਿਹੜੇ ਨੇ ਬਾਡੀ ਬਿਲਡਰ, ਉਹਨਾਂ ਦੇ ਬਾਰੇ ਪਤਾ ਲੱਗਿਆ ਵੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਦੇਖੋ, ਜੇ ਆਪਾਂ ਗੱਲ ਕਰੀਏ ਅੱਜ ਦੀ, ਤਾਂ ਰਾਜਵੀਰ ਜਵੰਦਾ ਦਾ ਸੰਸਕਾਰ ਹੋਇਆ। ਜੀ। ਰਾਜਵੀਰ ਜਵੰਦਾ ਦਾ ਸਿਵਾ ਹਾਲੇ ਠੰਡਾ ਨਹੀਂ ਸੀ ਹੋਇਆ ਕਿ ਸ਼ਾਮ ਤੱਕ ਪੰਜਾਬੀਆਂ ਵਾਸਤੇ ਇੱਕ ਹੋਰ ਮਨਹੂਸ ਖਬਰ ਆ ਗਈ ਕਿ ਵਰਿੰਦਰ ਘੁੰਮਣ ਜਿਹੜਾ ਹੈ ਉਹ ਚੱਲ ਵਸਿਆ ਹੈ। ਜੀ। ਇਹ ਅੰਮ੍ਰਿਤਸਰ ਤੇ ਫੋਰਟਿਸ ਹਸਪਤਾਲ ਦੇ ਵਿੱਚ ਸੀ। ਦੇਖੋ, ਇਤਫਾਕ ਕਿ ਦੋਨਾਂ ਦਾ ਜਿਹੜਾ ਇੰਤਕਾਲ ਹੋਇਆ ਫੋਰਟਿਸ ਦੇ ਵਿੱਚ ਹੋਇਆ। ਤੇ ਜੇ ਆਪਾਂ ਸਮਾਨਤਾ ਵੀ ਵੇਖੀਏ ਤੇ ਦੋਨੇ ਹੀ ਆਪੋ ਆਪਣੇ ਖੇਤਰ ਦੇ ਬਹੁਤ ਤਕੜੇ ਪੰਜਾਬੀ ਸੀ। ਇੱਕ ਪਰਫਾਰਮਰ ਬਹੁਤ ਤਕੜਾ ਸੀ ਤੇ ਦੂਸਰਾ ਬਾਡੀ ਬਿਲਡਰ, ਉਹ ਕਿ ਜਿਸ ਦੌਰ ਦੇ ਵਿੱਚ ਬਾਡੀ ਬਿਲਡਿੰਗ ਸ਼ਬਦ ਸ਼ਾਇਦ ਆਮ ਬੰਦੇ ਨੇ ਸੁਣਿਆ ਨਹੀਂ ਸੀ। ਘੁੰਮਣ ਉਹਨਾਂ ਸਮਿਆਂ ਦੇ ਵਿੱਚ ਬਾਡੀ ਬਿਲਡਿੰਗ ਕਰਨੀ ਸਟਾਰਟ ਕਰ ਚੁੱਕਾ ਸੀ। ਤੇ ਤੁਸੀਂ ਵੇਖਿਆ ਹੋਣਾ ਕਿ ਬਾਲੀਵੁੱਡ ਤੱਕ ਗਿਆ ਬੰਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਚਾਹੇ ਸਲਮਾਨ ਖਾਨ ਹੈ, ਟਾਈਗਰ 3 ਦੇ ਵਿੱਚ ਕੰਮ ਕੀਤਾ, ਮਤਲਬ ਕਿ ਮਿਸਟਰ ਇੰਡੀਆ, ਬਹੁਤ ਹੀ ਵੱਡਾ ਸਫ਼ਰ। ਤੇ 6 ਦਿਨ ਪਹਿਲਾਂ ਇੱਕ ਪੋਸਟ ਪਾਈ ਸੂ ਕਿ ਕਿਸਮਤ ਦੇ ਲਿਖੇ ਤੇ ਕਿਸੇ ਦਾ ਕੋਈ ਜ਼ੋਰ ਨਹੀਂ। ਆਦਮੀ ਕੁਝ ਹੋਰ ਸੋਚਦਾ ਤੇ ਹੁੰਦਾ ਕੁਝ ਹੋ ਰਿਹਾ। ਤਾਂ ਬਈ ਲਿਖੀਆਂ ਤੇ ਚੱਲਦਾ ਕੋਈ ਨਾ ਜ਼ੋਰ, ਜਿਸ ਤਰ੍ਹਾਂ ਕਿ ਆਦਮੀ ਸੋਚਦਾ ਕੁਝ ਹੋਰ, ਹੁੰਦਾ ਕੁਝ ਹੋ ਰਿਹਾ। ਤਾਂ 6 ਫੁੱਟ 2 ਇੰਚ ਦਾ ਇਹ ਚਰਵਾਣਾ ਗੱਭਰੂ। ਤੇ ਤੁਸੀਂ ਵੇਖਿਆ ਹੋਣਾ ਕਿ ਰਾਜਵੀਰ ਜਵੰਦਾ ਦੀ ਵੀ ਇੰਨੀ ਕੁ ਹਾਈਟ ਹੋਏਗੀ। ਹੁਣ ਜੇ ਆਪਾਂ ਗੱਲ ਕਰੀਏ ਕਿ ਇਹਦਾ ਇਲਾਕਾ ਜਲੰਧਰ ਸੀ, ਇਹਨਾਂ ਦਾ ਆਪਣਾ ਡੇਰੀ ਫਾਰਮ ਆ, 100 ਤੋਂ ਵੱਧ ਪਸ਼ੂ ਆ, ਬੜਾ ਦੁੱਧ ਇਹਨੇ ਬਹੁਤ ਪੀਤਾ ਆਪਣੀ ਲਾਈਫ ਦੇ ਵਿੱਚ। ਕੁਝ ਲੋਕ ਕਹਿੰਦੇ ਨਾ ਕਿ ਦੁੱਧ ਨਹੀਂ ਪੀਂਦੇ ਬਾਡੀ ਬਿਲਡਰ, ਮੈਂ ਤੇ ਜਿੰਨਾ ਕੁ ਸੁਣਿਆ ਇਹਦੇ ਬਾਰੇ ਕਿ ਬੋਲਾ ਬੂਲਾ ਬਹੁਤ ਪੀਂਦਾ ਸੀਗਾ। ਹਾਲਾਂਕਿ ਇਹਨਾਂ ਦੇ ਘਰ ਦੇ ਵਿੱਚ ਹੀ ਖੇਡਾਂ ਦਾ ਜਿਹੜਾ ਸੀਗਾ ਨਾ ਕਲਚਰ ਸੀ। ਵਰਿੰਦਰ ਦੇ ਦਾਦਾ ਜੀ ਵੀ ਹਾਕੀ ਪਲੇਅਰ ਸੀ, ਪਿਤਾ ਜੀ ਵੀ ਕਬੱਡੀ ਦੇ ਪਲੇਅਰ ਸੀਗੇ। 2012 ਦੇ ਵਿੱਚ ਇੱਕ ਫਿਲਮ ਵੀ ਆਈ ਸੀ ਕਬੱਡੀ ਬੰਸੀ ਹੈਗੀ। ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਮਤਲਬ ਇਹਨੂੰ ਉਸ ਵੇਲੇ ਦੌਰੇ ਪਏ ਨੇ ਯਕਦਮ, ਜਦੋਂ ਇਹਦਾ ਕੋਈ ਆਪਰੇਸ਼ਨ ਚੱਲ ਰਿਹਾ ਸੀਗਾ। ਹੁਣ ਦੇਖੋ, ਕੋਈ ਤਾਂ ਕਹਿ ਰਿਹਾ ਕਿ ਮਸਲ ਵਾਸਤੇ ਆਪਰੇਟ ਕਰਵਾ ਰਿਹਾ ਸੀ, ਕੋਈ ਕਹਿੰਦਾ ਹੈ ਕਿ ਇਹਦੇ ਸ਼ੋਲਡਰ ਤੇ ਕੋਈ ਇੰਜਰੀ ਸੀ, ਤਾਂ ਕਰਕੇ ਸਭ ਕੁਝ ਹੋਇਆ। ਵੈਸੇ ਬੇਸਿਕਲੀ ਤੇ ਇਹ ਗੁਰਦਾਸਪੁਰ ਦੇ ਨੇ, ਇਹਨਾਂ ਦਾ ਜੇ ਤੁਸੀਂ ਪਰਿਵਾਰਕ ਪਿਛੋਕੜ ਦੇਖੋਗੇ ਤਾਂ ਉਹ ਗੁਰਦਾਸਪੁਰ ਦੇ, ਇਹਦਾ ਜਨਮ ਵੀ ਸ਼ਾਇਦ ਘੁੰਮਣ ਦਾ ਜਿਹੜਾ ਉਹ ਗੁਰਦਾਸਪੁਰ ਦਾ ਹੈ, ਤਾਂ ਜਲੰਧਰ ਦੇ ਵਿੱਚ ਇਹਨਾਂ ਦਾ ਕਿੱਤਾ ਸੀਗਾ। ਖੈਰ ਬਹੁਤ ਹੀ ਸੈਡ ਨਿਊਜ਼ ਆ ਬੜੀ। ਤੇ ਮੈਂ ਦੇਖ ਰਿਹਾ ਸੀਗਾ
ਜਿਸ ਬੰਦੇ ਦੀ ਆਲੋਚਨਾ ਹੋਈ, ਤੁਹਾਨੂੰ ਯਾਦ ਹੋਣਾ ਹੈ, ਕੁਝ ਇਹਨੇ ਫੈਸਲੇ ਕੀਤੇ ਸੀਗੇ ਵੀ ਮੈਂ ਜਾਊਂਗਾ, ਇਲੈਕਸ਼ਨ ਲੜੂੰਗਾ, ਤਾਂ ਕੁਝ ਟ੍ਰੋਲਿੰਗ ਵਗੈਰਾ ਹੋਈ ਕੁਝ ਚੀਜ਼ਾਂ ਨੂੰ ਲੈ ਕੇ, ਤੁਹਾਨੂੰ ਪਤਾ ਹੀ ਆ। ਪਰ ਜਿਵੇਂ ਇਹ ਖਬਰ ਆਈ ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਏਦਾਂ ਦਾ ਹੀ ਕਮੈਂਟ ਕਰ ਰਹੇ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਹ ਤੋਂ ਮਿਰਚਾਂ ਮਾਰੋ। ਇਹ ਕੀ ਹੋ ਰਿਹਾ ਯਾਰ? ਤੁਸੀਂ ਦੇਖੋ ਨਾ ਕਿ ਦਿਨ 'ਚ ਹੀ ਅਲਗੋਜ਼ਾ ਵਾਦਕ ਜਿਹੜੇ ਆ, ਕਰਮਜੀਤ ਸਿੰਘ, ਉਹ ਚੱਲ ਵਸੇ, ਘੁੰਮਣ, ਤੇ ਰਾਜਵੀਰ ਜਵੰਦਾ ਦੀ ਤੇ ਐਸੀ ਮੌਤ ਹੋਈ ਆ ਕਿ ਲੋਕ ਸਦਮੇ 'ਚ ਸਨ। ਅੱਜ ਤੁਸੀਂ ਦੇਖੋ ਕਿ ਜਦੋਂ ਉਹਦੀ ਪਸੰਦੀਦਾ ਲਾਲ ਪੱਗ ਬੰਨੀ ਗਈ ਤੇ ਉਹਦੀ ਭੈਣ ਨੇ ਆਖਿਆ ਕਿ ਪੱਗ ਠੀਕ ਰੱਖੋ, ਤਾਂ ਧੂਹ ਪਾਉਣ ਵਾਲੇ ਸ਼ਬਦ ਹੁੰਦੇ ਆ। ਜਦੋਂ ਇੱਕ ਛੋਟੇ ਜਿਹੇ ਬੱਚੇ ਨੇ ਆਪਣੇ ਪਿਓ ਦੀ ਚੀਖਾਂ ਨੂੰ ਅੱਗ ਦਿੱਤੀ ਤੇ ਚੀਖ ਨਿਕਲਦੀ ਆ। ਬੇਟੀ ਉਹਦੇ ਲਈ ਸਰਪ੍ਰਾਈਜ਼ ਤਿਆਰ ਕਰੀ ਬੈਠੀ ਸੀ, ਉਹਨੂੰ ਦੱਸਿਆ ਸੀ ਕਿ ਪਾਪਾ ਤੇਰਾ ਆਏਗਾ ਵਾਪਸ, ਤਾਂ ਉਹ ਦੇਖ ਰਹੀ ਸੀ ਕਿ ਕੀ ਦੇਊਂਗੀ ਕੀ ਨਹੀਂ। ਦੇਖੋ ਯਾਰ, ਇਹ ਚੀਜ਼ਾਂ ਬੰਦੇ ਨੂੰ ਰਵਾ ਕੱਤਦੀਆਂ। ਤਾਂ ਬਹੁਤ ਹੀ ਮੰਦਭਾਗਾ ਦਿਨ ਕਿ 2 ਜੁਰਮਾਨੇ, ਯਾਨੀ ਇੱਕ ਅੱਜ ਚਿਖਾ ਤੇ ਚੜ ਗਿਆ ਤੇ ਦੂਜਾ ਕੱਲ ਨੂੰ ਚੜ ਜਾਊਗਾ। ਬਹੁਤ ਹੀ ਮੈਂ ਕਹੂੰਗਾ ਕਿ ਸੈਡ ਨਿਊਜ਼ ਆ ਇਸ ਵੇਲੇ ਦੀ ਇਹ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਕਸ਼ਮੀਰ ਘਟਨਾ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਹੈ ਜੀ? ਸੁਭਾਵਿਕ ਹੈ ਪ੍ਰਵੀਨ ਜੀ ਕਿ ਜਦੋਂ ਤੁਸੀਂ ਵੀ ਇਸ ਗੱਲ ਨੂੰ ਸੁਣੋਗੇ ਤਾਂ ਮੇਰੇ ਖਿਆਲ ਦੇ ਨਾਲ ਤੁਹਾਡਾ ਵੀ ਖੂਨ ਖੋਲੇਗਾ। ਦਰਅਸਲ ਕੀ ਹੈ ਕਿ ਉੱਥੇ ਐਸੀ ਘਟਨਾ ਵਾਪਰੀ ਆ ਕਿ ਰੂਹ ਕੰਬ ਜਾਂਦੀ ਆ ਜੀ। ਇੱਕ ਕੋਈ ਭੇਖੀ ਦੱਸਿਆ ਜਾਂਦਾ ਹੈ, ਵੈਸੇ ਤੇ ਉਹਦੀ ਮੈਂ ਫੋਟੋ ਦੇਖ ਰਿਹਾ ਸੀ ਕਿ ਦਮਾਲਾ ਸਜਾਇਆ, ਚੋਲਾ ਪਾਇਆ, ਕਸ਼ਹਿਰਾ ਪਾਇਆ, ਮਤਲਬ ਕੀ ਕਹੀਏ, ਮਨਜੀਤ ਸਿੰਘ ਉਹਦਾ ਨਾਂ ਆ। ਤੇ ਵਿਜੇਪੁਰ ਤਹਿਸੀਲ ਆ ਜੰਮੂ ਦੇ ਸਾਂਬਾ ਜ਼ਿਲ੍ਹੇ ਦੀ, ਉਹਦੇ ਵਿੱਚ ਇੱਕ ਪਿੰਡ ਆ ਕੌਲਪੁਰ, ਉਹਦੇ ਚ ਗੁਰਦੁਆਰਾ ਸਿੰਘ ਸਭਾ। ਤਾਂ ਮਨਜੀਤ ਸਿੰਘ ਵੱਲੋਂ 5 ਪਾਵਨ ਸਰੂਪ ਜਿਹੜੇ ਸੀ ਉਹ ਤੇਲ ਪਾ ਕੇ ਅਗਨ ਭੇਂਟ ਕਰ ਦਿੱਤੇ ਗਏ। ਇਹ ਮਤਲਬ ਕਿ ਰਾਮਗੜ੍ਹ ਦੇ ਪਿੰਡ ਜਿਹੜਾ ਕੌਲਪੁਰ, ਉੱਥੋਂ ਦਾ ਮਤਲਬ ਕਿ ਇਹ ਵਸਨੀਕ ਸੀਗਾ ਮਨਜੀਤ ਬਿੱਲਾ ਜਿਸ ਨੂੰ ਫੜਿਆ। ਵੇਖੋ, ਪਹਿਲੀ ਗੱਲ ਤੇ ਇਹ ਆ ਕਿ ਬਹੁਤ ਘੱਟ ਮੀਡੀਆ ਰਿਪੋਰਟਾਂ ਨੇ ਕਿ ਕਾਰਨ ਕੀ ਰਿਹਾ, ਪਰ ਮੈਨੂੰ ਜਿੰਨਾ ਕੁ ਪਤਾ ਲੱਗਿਆ ਕਿ ਦਰਅਸਲ ਭੇਖੀ ਟਾਈਪ ਦਾ ਬੰਦਾ ਸੀ, ਡੇਰਾ ਚਲਾਉਣ ਵਾਲਾ, ਜਿੱਦਾਂ ਹੁੰਦਾ ਤੁਹਾਨੂੰ ਪਤਾ ਹੀ ਆ, ਕੰਮ ਕਰਦੇ ਨੇ ਜਿੱਦਾਂ ਲੋਕ। ਬਿਲਕੁਲ। ਤੇ ਕਮੇਟੀ ਨੇ ਕਿਤੇ ਇਹਨੂੰ ਸਰੂਪ ਦੇਣ ਤੋਂ ਮਨਾਹੀ ਕਰ ਦਿੱਤੀ ਸੀਗੀ, ਤੇ ਦੱਸਦੇ ਆ ਕਿ ਉਸੇ ਰੰਜ ਦੇ ਵਿੱਚ, ਉਸੇ ਤੈਸ਼ ਦੇ ਵਿੱਚ ਆ ਕੇ ਇਸਨੇ ਇਹ ਕੰਮ ਕੀਤਾ ਹੈ। ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਭੀੜ ਨੇ ਇਹਦਾ ਘਰ ਜਿਹੜਾ ਉਹ ਵੀ ਢਾਇਆ, ਉਹਨੂੰ ਵੀ ਅੱਗ ਲਾਈ ਆ। ਹੁਣ ਧਾਮੀ ਸਾਹਿਬ ਮੰਗ ਕਰ ਰਹੇ ਆ ਕਿ ਇਹਦੇ ਵਿੱਚ ਜਿਹੜਾ ਕਾਨੂੰਨ ਆ ਉਹਨੂੰ ਸੋਧ ਕੇ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ। ਉਧਰੋਂ ਜਥੇਦਾਰ ਗੜਗੱਜ ਸਾਹਿਬ ਉਹ ਵੀ ਉੱਥੇ ਪਹੁੰਚੇ ਹੋਏ ਸਨ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਪ੍ਰਵੀਨ ਜੀ, ਬਹੁਤ ਹੀ ਸ਼ਰਮਨਾਕ ਘਟਨਾ। ਇਸ ਗਿਰੇ ਹੋਏ ਵਿਅਕਤੀ ਨੇ ਜੋ ਕੰਮ ਕੀਤਾ, ਸ਼ਰਮ ਆਉਂਦੀ ਹੈ ਇਸ ਨੂੰ ਬੰਦਾ ਕਹਿਣ ਲੱਗਿਆ ਵੀ, ਕਿਉਂਕਿ ਹੋਇਆ ਇਹ ਆ ਕਿ ਜਦੋਂ ਅਗਨ ਭੇਂਟ ਹੋ ਗਏ, ਕੁਝ ਲੋਕਾਂ ਨੂੰ ਲੱਗਿਆ, ਆਪਾਂ ਨੂੰ ਕਈ ਵੀ ਵਾਰ ਖਬਰਾਂ ਪੜ੍ਹਨ ਨੂੰ ਮਿਲਦੀਆਂ ਨੇ ਨਾ ਕਿ ਸ਼ਾਰਟ ਸਰਕਟ ਹੋ ਗਿਆ ਜੀ, ਏਦਾਂ ਹੋ ਗਿਆ, ਉਦਾਂ ਹੋ ਗਿਆ, ਤੇ ਆਪਾਂ ਨੂੰ ਲੱਗਦਾ ਕਿ ਠੀਕ ਆ, ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਜਿਹਦੇ ਤੇ ਕਿਸੇ ਦਾ ਜ਼ੋਰ ਨਹੀਂ। ਪਰ ਬਾਅਦ ਦੇ ਵਿੱਚ ਉਹਨਾਂ ਨੇ ਜਦੋਂ CCTV ਕੈਮਰੇ ਫੋਲੇ ਆ, ਫਿਰ ਪਤਾ ਲੱਗਿਆ ਕਿ ਇਹ ਬੰਦਾ ਤੇ ਜਿਹੜਾ ਹੈ, ਇਹ ਬੰਦਾ ਵੀ, ਮੈਂ ਜਿਵੇਂ ਕਹਿ ਰਿਹਾ ਕਿ ਵਾਰ-ਵਾਰ ਬੰਦਾ ਕਹਿਣ ਨੂੰ ਜੀ ਨਹੀਂ ਕਰਦਾ ਇਹੋ ਜਿਹੇ ਬੰਦੇ ਨੂੰ, ਕਿ ਇਹ ਤੇਲ ਤੂਲ ਲਿਜਾਂਦਾ ਜਿਹੜਾ ਉਹ ਫਿਰ ਕੈਮਰੇ 'ਚ ਕੈਦ ਹੋ ਗਿਆ। ਤਾਂ ਫਿਰ ਪਤਾ ਲੱਗਿਆ ਕਿ ਇਹ ਅੱਗ ਜਿਹੜੀ ਆ ਉਹ ਕੋਈ ਸੁਭਾਵਿਕ ਅੱਗ ਨਹੀਂ ਲੱਗੀ, ਇਹ ਤੇ ਬੰਦੇ ਦੀ ਲਾਈ ਹੋਈ ਆ। ਫਿਰ ਹੌਲੀ-ਹੌਲੀ ਇਹਦੀ ਪੈੜ ਨੱਪੀ ਗਈ ਆ। ਬਹੁਤ ਸ਼ਰਮਨਾਕ ਕਾਰਾ ਹੈ। ਤੇ ਮੈਂ ਆਪ ਇਸ ਹੱਕ ਦੇ ਵਿੱਚ ਇਹੋ ਜਿਹੇ ਗੰਦ ਬੰਦਿਆਂ ਨੂੰ ਤੀਜੇ ਦਿਨ ਜ਼ਮਾਨਤ ਮਿਲ ਜਾਣੀ, ਇਹ ਠੀਕ ਨਹੀਂ ਹੈ ਪ੍ਰਵੀਨ ਜੀ। ਇਹ ਤੇ ਆਮ ਹੁਣ ਰੀਤ ਬਣ ਗਈ ਪੰਜਾਬ ਤੋਂ ਨਿਕਲਦੀ ਕਹਾਣੀ, ਕਿੱਥੋਂ ਤੱਕ ਹੋ ਤੁਰੀ ਆ। ਚਾਹੇ ਕੋਈ ਵੀ ਧਰਮ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਣ, ਸਿੱਖ ਹੋਣ, ਹਰੇਕ ਧਰਮ ਦੇ ਵਿੱਚ ਇਹ ਬੇਹੁਰਮਤੀ ਤੇ ਵੱਡਾ ਕਾਨੂੰਨ ਹੋਣਾ ਚਾਹੀਦਾ ਕੋਈ, ਕਿ ਘੱਟੋ ਘੱਟ ਇਹ ਸਮਾਜ ਦੇ ਵਿੱਚ ਤਾਂ ਨਾ ਰਹਿਣ ਗੰਦ।
ਕੋਈ 5 ਸਾਲ 10 ਸਾਲ ਇਹਨਾਂ ਵਾਸਤੇ ਕੋਈ ਸਜ਼ਾ ਦਾ ਵੱਟਾ ਹੋਵੇ। ਤੇ ਇਹ ਤੇ ਇਦਾਂ ਦਾ ਮਾਮਲਾ ਹੈ ਕਿ ਜਿਵੇਂ ਹੀ ਇਹਨਾਂ ਦਾ ਕੇਸ ਅੱਗੇ ਜਾਏਗਾ, ਗ੍ਰਿਫਤਾਰੀ ਕੋਈ ਪੈਂਦੀ ਆ, ਕੋਈ ਵੀ ਬੇਅਦਬੀ ਦਾ ਦੋਸ਼ੀ ਹੈ ਜਾਂ ਦੋਸ਼ੀ ਨੇ, ਇਹਨਾਂ ਦੀ ਉਹੀ ਹੈ ਕਿ ਜਦੋਂ ਕੇਸ ਗਾਂਹ ਜਾਂਦਾ ਹੈ ਤੇ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਫਟਾਫਟ। ਮਤਲਬ ਕਿ ਐਡਾ ਗੰਦਾ ਇਹਨਾਂ ਬੰਦਿਆਂ ਦਾ ਜਿਹੜਾ ਇਹ ਕਾਰਾ ਹੁੰਦਾ, ਤਾਂ ਫਿਰ ਇਹ ਉਹੀ ਗੰਦ ਬੰਦੇ ਮੁੜ ਕੇ ਸਮਾਜ ਦੇ ਵਿੱਚ ਰਹਿਣ ਆ ਜਾਣ। ਮੇਰੇ ਖਿਆਲ ਦੇ ਨਾਲ ਇਹ ਸਮਾਜ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੈ। ਇਹਨਾਂ ਨੂੰ ਘੱਟੋ ਘੱਟ 10 ਸਾਲ 20 ਸਾਲ ਜੇਲ੍ਹ ਦੇ ਵਿੱਚ ਸਾੜਿਆ ਜਾਣਾ ਚਾਹੀਦਾ। ਸਹੀ ਹੈ ਜੀ ਮਿੰਟੂ ਜੀ। ਨਰਮ ਸਜ਼ਾਵਾਂ ਫਿਰ ਇਹੋ ਜਿਹੇ ਕ੍ਰਾਈਮ ਨੂੰ ਹੱਲਾਸ਼ੇਰੀ ਦਿੰਦੀਆਂ ਜੀ। ਜਦੋਂ ਸਜ਼ਾਵਾਂ ਨਰਮ ਹੈ ਫਿਰ ਬੰਦਾ ਕਹਿੰਦਾ ਮੇਰਾ ਕੀ ਕਰ ਲਿਆ ਕਿਸੇ ਨੇ ਜੀ। ਤੇ ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਆਈ ਇੱਕ ਹੋਰ ਕ੍ਰਾਂਤੀ ਦੀ। ਵੈਸੇ ਤਾਂ ਕ੍ਰਾਂਤੀਆਂ ਇੰਨੀਆਂ ਕਹੀਆਂ ਵੀ ਪੰਜਾਬੀ ਬਾਗੋ ਬਾਗ ਹੋ ਗਏ ਨੇ, ਮਾਲਾ ਮਾਲ ਹੋ ਗਏ ਨੇ। ਟਰਾਂਸਫਾਰਮਰ ਉਦਘਾਟਨ ਦੀ ਕ੍ਰਾਂਤੀ ਆਈ ਹੈ ਜੀ। ਹਾਂਜੀ, ਦੇਖੋ ਇਹ ਵੀ ਦਿਨ ਆਉਣੇ ਸੀ ਹਨਾ। ਦਿਨ ਪੇਪਰਾਂ ਦੇ ਨੇੜੇ ਆਏ ਚੰਨ ਮੱਖਣਾ। ਉਹ ਤੇ ਚਲ ਪੇਪਰਾਂ ਪੂਪਰਾਂ ਦੇ ਦਿਨ ਤੇ ਆਉਂਦੇ ਸੀ, ਕ੍ਰਾਂਤੀਆਂ ਦੇ ਦਿਨ ਇਹੋ ਜਿਹੇ ਆਉਣੇ ਆ। ਦੇਖੋ ਤੁਸੀਂ ਦੇਖਿਆ ਹੁਣ ਅੱਜ ਧੜਾ ਧੜ ਟਰਾਂਸਫਾਰਮਰਾਂ ਦੇ ਉਦਘਾਟਨ ਕਰੀ ਜਾਂਦੇ ਆ। ਮੈਂ ਨਾਂ ਨਹੀਂ ਲੈਣਾ, ਹੁਣੇ ਪ੍ਰਵੀਨ ਜੀ ਤੁਹਾਡੇ ਜੁੜਨ ਤੋਂ ਜਸਟ ਕੁਝ ਮਿੰਟ ਪਹਿਲਾਂ ਸਰਕਾਰ ਦੇ ਇੱਕ ਬਹੁਤ ਵੱਡੇ ਬੰਦੇ ਦੀ ਮੈਨੂੰ ਕਾਲ ਆਈ। ਉਹ ਕਹਿੰਦਾ ਪਹਿਲਾਂ ਮਿੰਟੂ ਐਂ ਦੱਸ ਵੀ ਤੇਰੇ ਕੋਲ ਕਿੰਨੇ ਬੰਦਿਆਂ ਦੀ ਟੀਮ ਹੈ? ਮੈਂ ਕਿਹਾ ਜੀ 1.25 ਲੱਖ। ਕਹਿੰਦਾ ਕਮਾਲ ਹੈ ਯਾਰ, ਤੂੰ ਤਾਂ ਇਦਾਂ ਹੀ ਲੱਗਦਾ ਜਿਵੇਂ ਸਾਡੀ ਸਰਕਾਰ ਦੇ ਉੱਤੇ ਕੋਈ ਬਹੁਤ ਵੱਡੀ ਟੀਮ ਬਿਠਾਈ ਆ। ਐਕਚੁਅਲ ਚ ਕੀ ਸੀ ਕਿ ਮੈਂ ਇੱਕ ਜੰਗਾਲੇ ਜੇ ਟਰਾਂਸਫਾਰਮਰ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਸੀ, ਉਹ ਫੋਟੋ ਪਾਈ ਭਾਵ ਕਿ ਵੀ ਘੱਟੋ ਘੱਟ ਇਹਨੂੰ ਪੇਂਟ ਹੀ ਕਰਵਾ ਲਓ, ਅੱਗ ਲਾ ਲਓ, ਉਹਦੇ ਤੇ ਤਾਂ ਜੰਗਾਲ ਲੱਗਾ ਤੇ ਤੁਸੀਂ ਉਹਦਾ ਉਦਘਾਟਨ ਕਰ ਰਹੇ ਜੀ। ਜੀ ਸਹੀ ਹੈ। ਇਹਦਾ ਮਤਲਬ ਹੈ ਕਿ ਕੱਲਾ ਤੁਸੀਂ ਫੀਤਾ ਤੇ ਕੈਂਚੀ ਲੈ ਕੇ ਤੇ ਚੱਲ ਪਏ। ਉਹ ਕਹਿੰਦਾ ਮੈਂ ਹੁਣ ਫੋਟੋ ਸੇਵ ਕਰ ਰਿਹਾ ਤੇ ਉਹ ਫੋਟੋ ਹੁਣ ਗਰੁੱਪਾਂ 'ਚ ਪਾਉਂਗਾ ਕਿ ਸ਼ਰਮ ਕਰੋ ਕੁਛ। ਸਹੀ ਹੈ। ਮਤਲਬ ਕਿ ਸਰਕਾਰ ਦਾ, ਜਾਂ ਕਹਿ ਲਓ ਕਿ ਕੇਜਰੀਵਾਲ ਸਾਹਿਬ ਤੱਕ ਦਾ ਵੀ ਰਾਈਟ ਹੈਂਡ ਕਹਿ ਸਕਦੇ ਆਪਾਂ। ਮੈਨੂੰ ਕਾਲ ਆਈ ਕਹਿੰਦਾ ਕਿ ਬਈ ਸਾਡੇ ਵਾਸਤੇ ਸ਼ਰਮਨਾਕ ਆ। ਉਹ ਮਜ਼ਾਕ ਕਰ ਰਹੇ ਸੀ ਕਿ ਕਿੰਨੇ ਕੁ ਬੰਦੇ ਤੂੰ ਰੱਖੇ ਹੋਏ ਨੇ ਸਾਡੀ ਸਰਕਾਰ ਤੇ। ਤਾਂ ਗੱਲ ਇਹ ਹੈ ਕਿ ਮੈਂ ਕਿਹਾ ਜੀ ਤੁਹਾਡੀਆਂ ਫੋਟੋਆਂ ਤੇ ਵਾਧੂ ਕੱਢ ਦੇਣਾ ਮੈਂ ਇੱਥੇ ਬੈਠਾ। ਤਾਂ ਮਤਲਬ ਕਿ ਇੰਨੀ ਯਾਰ ਬੇਸਲੈਸ ਕੋਈ। ਮੈਂ ਨਾ ਐਕਚੁਅਲ ਚ ਇਹਨਾਂ ਦਾ ਬਹੁਤ ਪੁਰਾਣਾ ਪੀਤੀ ਹੈ ਜਨਾਬ। ਜੀ ਜੀ। ਅਸਲ ਚ ਕੀ ਆ ਕਿ ਇਹ ਬੰਦਿਆਂ ਨੂੰ ਨਾ ਆਪਦਿਆਂ ਨੂੰ ਵਿਹਲਾ ਨਹੀਂ ਰਹਿਣ ਦਿੰਦੇ ਪ੍ਰਵੀਨ ਜੀ। ਟਾਸਕ ਦੇ ਹੀ ਰੱਖਦੇ ਆ। ਹਾਂਜੀ, ਬਸ 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 ਬਸ। ਹੁਣ ਤੁਸੀਂ ਵੇਖੋ ਸਵੇਰੇ ਟਾਸਕ ਇਹਨਾਂ ਨੇ ਦਿੱਤਾ ਕਿ ਬਈ ਆ ਚੱਕੋ ਵੀ ਤੁਸੀਂ ਜਾ ਕੇ ਉਦਘਾਟਨ ਕਰੋ, ਤੇ ਧਨਾਧਨ। ਹੁਣ ਦੇਖੋ, ਤੇ ਜਦੋਂ ਪੋਸਟਾਂ ਪਾਈਆਂ, ਹੁਣ ਅੱਜ ਭਾਰਤੀ ਜਨਤਾ ਪਾਰਟੀ ਦੇ ਅਫੀਸ਼ੀਅਲ ਪੇਜ ਤੋਂ ਵੀ ਪੈ ਗਈ, ਅਸੀਂ ਵੀ ਪਾ ਦਿੱਤੀਆਂ। ਇਹਨਾਂ ਦੇ ਬੰਦਿਆਂ ਨੂੰ ਫਿਰ ਮੁੜ ਕੇ ਹੋਰ ਟਾਸਕ ਦੇ ਦਿੱਤਾ ਕਿ ਤੁਸੀਂ ਕਹੋ ਇਹ ਬੀਜੇਪੀ ਦੇ ਪਿੱਠੂ ਆ। ਮਤਲਬ ਕਿ ਜੋ ਬੀਜੇਪੀ ਕਹਿੰਦੀ ਆ ਤੇ ਉਹ ਕਰਦੇ ਆ। ਮਤਲਬ ਕਿ ਉਹਨਾਂ ਨੂੰ ਮੁੜ ਕੇ ਇੱਕ ਹੋਰ ਟਾਸਕ ਦੇ ਦਿੱਤਾ। ਕਿਆ ਵੇਖੋ ਆਪਣੀ ਸਰਕਾਰ ਨੂੰ ਕਿੱਦਾਂ ਬਦਨਾਮ ਕਰਦੇ ਨੇ। ਪਰ ਉਹਨਾਂ ਨੂੰ ਵੇਲੇ ਥੋੜ੍ਹਾ ਰਹਿਣ ਦੇਣਾ। ਨਾ 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 ਨਾ, ਮੈਂ ਉਹੀ ਕਹਿ ਰਿਹਾ ਕਿ ਮੈਂ ਇਹਨਾਂ ਦਾ ਬਹੁਤ ਪੀਤੀ ਆ। ਇਹ ਆਪਣੇ ਕਾਡਰ ਦੀ ਸੁਰਤ ਹੀ ਨਹੀਂ ਆਉਣ ਦਿੰਦੇ ਕਿ ਚਲੋ ਅੱਜ ਫਲਾਣੀ ਥਾਂ ਤੇ ਰੈਲੀ ਆ, ਅੱਜ ਫਲਾਣੀ ਥਾਂ ਤੇ ਧਰਨਾ ਲਾਉਣਾ ਹੈ, ਅੱਜ ਇਹਨੂੰ ਟਰੋਲ ਕਰਨਾ ਹੈ, ਅੱਜ ਇਹਦਾ ਉਦਘਾਟਨ ਕਰਨਾ ਹੈ। ਹੁਣ ਤੁਸੀਂ ਵੇਖੋ ਕਿ ਕੋਈ ਟਰਾਂਸਫਾਰਮਰ ਆ, ਕੋਈ ਘੋੜਾ ਵੀ। ਮੈਨੂੰ ਤੇ ਹੁਣ ਥੋੜੇ ਸਮੇਂ ਤੱਕ ਕਾਲ ਆਈ ਸੀਗੀ, ਲਗਭਗ ਘੰਟਾ 1.5 ਘੰਟਾ ਪਹਿਲਾਂ ਕਿਸੇ ਡਿਪਾਰਟਮੈਂਟ ਚੋਂ। ਉਹ ਕਹਿੰਦੇ ਜੀ ਇੱਥੇ ਫਲਾਂ ਨੇਤਾ, ਉਹ ਘੋੜਾ ਜਿਹਾ ਜਿਹੜਾ ਹੁੰਦਾ ਹੈ ਵੀ ਇਧਰੋਂ ਕੱਟ ਕੇ ਬਿਜਲੀ ਉਧਰ ਲਾਤੀ ਹੈ ਜੀ, ਘੋੜਾ ਜਿਹਾ ਛੱਡਣ ਦਾ ਉਦਘਾਟਨ ਕਰਕੇ ਕੀ ਕਰੋਗੇ ਤੁਸੀਂ? ਕੇਵਲ ਤਾਰਾਂ ਪਾਉਣੀਆਂ, ਪਤਾ ਨਹੀਂ ਕਿਆ ਕਿਆ। ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ। ਤੁਸੀਂ ਹਾਂਜੀ ਬਿਲਕੁਲ, ਤੁਸੀਂ ਵੇਖੋ ਕਿ ਇੱਕ ਵਿਧਾਇਕ ਆ ਪ੍ਰਵੀਨ ਜੀ, ਉਹਦੇ ਨਾਲ ਸਾਰਾ ਲਾਮ ਲਸ਼ਕਰ ਆ, ਤੁਸੀਂ ਤੋੜ ਦਿੱਤਾ ਕਿ ਜਾ ਕੇ ਟਰਾਂਸਫਾਰਮਰ ਦਾ ਉਦਘਾਟਨ ਕਰਿਆ। ਤਾਂ ਕਿੰਨਾ ਪੈਸਾ, ਕਿੰਨਾ ਸਮਾਂ, ਕਿੰਨੀ ਬੰਦਿਆਂ ਦੀ ਐਨਰਜੀ ਵੇਸਟ ਹੁੰਦੀ ਹੈ ਜਨਾਬ। ਸਹੀ ਸੀ, ਬਿਲਕੁਲ। ਤੋ ਇਸ ਕਰਕੇ ਇਹ ਤੇ ਨਵੇਂ ਇਤਿਹਾਸ ਰਚ ਰਹੇ ਨੇ। ਮੈਂ ਤੇ ਹੈਰਾਨ ਆ। ਮੈਂ ਅੱਜ ਤਨਜ਼ ਵੀ ਕੀਤਾ, ਬਹੁਤ ਵਾਇਰਲ ਕੀਤਾ ਉਸ ਨੂੰ ਲੋਕਾਂ ਨੇ। ਮੈਂ ਕਿਹਾ ਕਿ ਉਹ ਬਈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵੀਨ ਜੀ ਹਾਲਾਤ ਜਿਹੜੇ ਹੋ ਜਾਣੇ ਆ ਵੀ ਸਾਡੀ ਦੇਸੀ AI, ਕਿਉਂਕਿ ਹੁਣ ਅਸੀਂ ਕਿਹੜਾ ਕੋਈ ਐਲਨ ਮਸਕ ਦੇ ਕੋਈ ਭਤੀਜੇ ਆ, ਵੀ ਸਾਡੀ ਤਾਂ ਦੇਸੀ AI ਆ। ਅਸੀਂ ਤੇ ਕੋਈ ਮਤਲਬ ਕਿ ਅੰਦਾਜ਼ਾ ਹੀ ਲਾ ਸਕਦੇ ਆ ਨਾ ਝਟਕਾ ਜਿਹਾ ਵੀ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਮੈਂ ਕਿਹਾ ਵੀ ਹਾਲਾਤ ਇਹ ਬਣ ਜਾਣੇ ਆ ਕਿ ਕੋਈ ਲੀਡਰ ਬਾਪੂ ਆਵਾਜ਼ ਮਾਰੇਗਾ ਕਿ ਭੋਲਿਆ ਲਿਆ ਮੇਰੀ ਚੂਹੇ ਰੰਗੀ ਜੀ ਜੈਕਟ ਕੱਢ ਕੇ ਲਿਆ ਪੁੱਤ, ਕੋਇਲਾ ਹੋ ਗਿਆ, ਸ਼ੇਰ ਵਗਿਆ। ਤੇ ਉਹ ਲਿਆ ਕੇ ਫੜਾਏਗਾ ਕਿ ਅੱਜ
ਬਾਪੂ ਕਿੱਧਰ ਨੂੰ ਚੱਲਿਆ? ਤੇ ਬਾਪੂ ਕਹੇਗਾ ਕਿਤੇ ਨਹੀਂ ਜਾਗਰ ਕੀ ਕਰਮੀ ਦੇ ਮੁੰਡੇ ਨੇ ਕੁੱਕੜਾ ਵਾਲਾ ਖੁੱਡਾ ਛੱਤਿਆ ਪੁੱਤ, ਉਹਦਾ ਰੀਬਨ ਕੱਟਣਾ। ਇੱਕ ਬੋਗੇ ਕਿਆਂ ਦਾ ਦਾਣਾ ਕਬੂਤਰਾਂ ਵਾਲੀ ਜਿਹੜੀ ਆ ਉਹ ਛਤਰੀ ਲਿਆਇਆ, ਉਹਦਾ ਉਦਘਾਟਨ ਹੈ। ਹੱਥ ਨੇ ਜੇ ਸਮਾਂ ਲੱਗਿਆ ਤੇ ਠੇਕੇ ਤੇ ਜਾਊਂ, ਉੱਥੇ ਘੋਗੜ ਨੇ ਆਂਡਿਆਂ ਵਾਲੀ ਅੱਜ ਰੇਹੜੀ ਲਾਉਣ ਦਾ ਕੰਮ ਆਰੰਭ ਕਰਨਾ, ਉਹਦਾ ਵੀ ਲਾਂਭਾ ਲੈ ਜਾਊਗਾ, ਸ਼ੁਭ ਸ਼ੁਰੂਆਤ ਕਰ ਦਿਆਂਗੇ। ਸਹੀ ਹੈ, ਬਿਲਕੁਲ ਸਹੀ ਸਟਾਇਰ ਹੈ ਬਈ ਤੁਹਾਡਾ, ਯਾਨੀ ਸਹੀ ਸਮਝ ਹੈ। ਟਿਊਬਵੈੱਲ ਦਾ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੀਂਹ ਪੱਥਰ ਰੱਖਿਆ ਜਾਇਆ ਕਰੂਗਾ ਜੀ। ਤਾਂ ਮਤਲਬ ਕਿ ਇਹ ਕੀ ਚੱਲਦਾ ਪਿਆ, ਸਾਨੂੰ ਕੁਝ ਵੀ ਸਮਝ ਨਹੀਂ ਆ ਰਹੀ। ਪਰ ਮੈਨੂੰ ਜੀ ਹੈਰਾਨੀ ਕਿਸ ਦੀ ਗੱਲ ਹਾਲ ਜੀ, ਹਾਂਜੀ ਹੈਰਾਨੀ ਦੀ ਗੱਲ ਤਾਂ ਇੱਕ ਇਹ ਵੀ ਹੈ ਨਾ ਵੀ ਇਹ ਜਿਹੜੇ ਟਾਸਕ ਦੇਣ ਵਾਲਾ ਜਿਹੜਾ ਇਹਨਾਂ ਦਾ ਕੰਮਕਾਰ ਆ ਜਾਂ ਇਹ ਜਿਹੜਾ ਢੰਗ ਤਰੀਕਾ, ਇਹ ਦਿੱਲੀਓਂ ਇਜਾਦ ਕੀਤਾ ਇਹਨਾਂ ਨੇ। ਪਰ ਜਿਹੜੇ ਪੰਜਾਬ ਦੇ ਬੰਦੇ ਨੇ ਉਹ ਤਾਂ ਪੰਜਾਬ ਦੀ ਤਹਿਜ਼ੀਬ ਨੂੰ ਸਮਝਦੇ ਨੇ, ਪੰਜਾਬ ਦੇ ਸੱਭਿਆਚਾਰ ਨੂੰ, ਵਿਚਰਨ ਦੇ ਢੰਗ ਨੂੰ, ਹੋਰ ਸਾਰੇ ਕਾਸੇ ਨੂੰ, ਉਹ ਮਗਰ ਲੱਗ ਤੁਰਦੇ ਨੇ। ਕਮਾਲ ਦੀ ਗੱਲ ਹੈ। ਇਹ ਬ੍ਰੇਨ ਵਾਸ਼ਡ ਹੋ ਗਏ ਨੇ ਕੁਛ ਬੰਦੇ, ਜੀ ਅੰਧ ਭਗਤ ਬਣ ਜਾਂਦੇ ਨੇ ਸਰ। ਤੇ ਉਹ ਬੰਦਿਆਂ ਨੂੰ ਐਂ ਲੱਗਦਾ ਕਿ ਜਿਵੇਂ ਹੁਣ ਤੁਸੀਂ ਦੇਖੋ ਨਾ, ਨਰਿੰਦਰ ਮੋਦੀ ਜੀ ਨੂੰ ਅਵਤਾਰ ਕਹਿ ਰਹੇ ਨੇ ਲੋਕ, ਮੂੰਹ ਕਹਿ ਰਹੇ ਨੇ ਕੁਛ, ਸਹੀ ਗੱਲ ਹੈ। ਠੀਕ ਹੈ ਨਾ ਜੀ। ਤਾਂ ਉਹ ਅਜੇ ਤੇ ਬਹੁਤ ਪਿੱਛੇ ਨੇ ਉਸ ਭਗਤੀ ਦੇ ਮਾਮਲੇ ਲੈਵਲ ਤੇ, ਤੋਂ। ਉਹਨਾਂ ਦੀ ਤੇ ਨੈਕਸਟ ਲੈਵਲ ਦੀ ਸਟੇਜ ਹੈ ਸਰ। ਇਹ ਤੇ ਹਾਲੇ ਛੋਟੀ ਸਟੇਜ ਤੇ, ਆਉਣ ਵਾਲੇ ਸਮੇਂ 'ਚ ਇਹ ਵੀ ਸ਼ਾਇਦ ਲੈ ਜਾਣਗੇ ਆਪਣੀ ਅਵਸਥਾ ਨੂੰ ਉੱਥੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਇਹਨਾਂ ਨੇ ਪੰਜਾਬ ਸਰਕਾਰ ਦੀ ਕਹਿੰਦੇ ਕੈਬਨਿਟ ਮੀਟਿੰਗ ਸੱਦੀ ਹੈ ਜੀ। ਬਿਲਕੁਲ, ਦੇਖੋ ਜਿਹੜੀ ਕੈਬਨਿਟ ਮੀਟਿੰਗ ਆ, ਉਹ ਕੈਬਨਿਟ ਮੀਟਿੰਗ ਹੋਏਗੀ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਤੇ। ਗੱਲ ਇਹ ਆ ਪ੍ਰਵੀਨ ਜੀ ਕਿ ਮੈਨੂੰ ਲੱਗਦਾ ਕਿ ਜੋ ਹੁਣ ਕੈਬਨਿਟ ਮੀਟਿੰਗ ਹੋਏਗੀ, ਉਹਦੇ ਵਿੱਚ ਜੋ ਇੱਕ ਸੂਤਰੀ ਵੱਡਾ ਪ੍ਰੋਗਰਾਮ ਰਹੇਗਾ, ਉਹ ਰਹੇਗਾ ਸ੍ਰੀ ਅਨੰਦਪੁਰ ਸਾਹਿਬ ਦੇ ਸਮਾਗਮਾਂ ਦਾ। ਇਹ ਇੱਕ ਮਤਲਬ ਕਿ ਬਹੁਤ ਵੱਡਾ ਕਹਿ ਸਕਦੇ ਆ ਕਿ ਯਤਨ ਕਰਨਾ ਚਾਹੁੰਦੇ ਆ, ਜਿਹਦੇ ਨਾਲ ਧਿਆਨ ਖਿੱਚਿਆ ਜਾਵੇ। ਤੋ ਇਸ ਕਰਕੇ ਜਿਹੜੀ ਕੈਬਨਿਟ ਦੀ ਆਉਣ ਵਾਲੇ ਸਮੇਂ 'ਚ ਮੀਟਿੰਗ ਹੋਏਗੀ, ਮੈਨੂੰ ਇਹੋ ਲੱਗਦਾ ਹੈ ਕਿ ਇਸ ਕੈਬਨਿਟ ਮੀਟਿੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਏਜੰਡਾ ਰਹੇਗਾ ਸਰ, ਉਹ ਇਹੋ ਹੀ ਰਹੇਗਾ। ਤਾਂ ਦੇਖਦੇ ਆ ਕਿ ਹੋਰ ਕੁਝ ਕਰਦੇ ਆ ਕਿ ਨਹੀਂ ਕਰਦੇ, ਪਰ ਮੇਰਾ ਮੰਨਣਾ ਤਾਂ ਇਹੋ ਹੈ ਕਿ ਕੁਝ ਚੀਜ਼ਾਂ ਫਾਈਨਲਾਈਜ਼ ਕੀਤੀਆਂ ਜਾਣਗੀਆਂ। ਇੱਕ ਤੇ ਇਜਲਾਸ ਤਾਂ ਹੋਏਗਾ ਜੀ, ਠੀਕ ਹੈ ਨਾ ਜੀ। ਇੱਕ ਇਜਲਾਸ ਤਾਂ ਹੋਏਗਾ ਕਿ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਤੌਰ ਤੇ ਸੱਦਿਆ ਜਾਵੇ। ਇਸ ਤੋਂ ਇਲਾਵਾ ਕੁਝ ਪ੍ਰੋਗਰਾਮਾਂ ਬਾਰੇ ਮੈਨੂੰ ਜਾਣਕਾਰੀ ਮਿਲ ਰਹੀ ਆ। ਜਿੰਨਾ ਤਗੜਾ ਇਹ ਪ੍ਰੋਗਰਾਮ ਉਲੀਕ ਰਹੇ ਨੇ, ਦੇਖੋ ਹੋਣਾ ਕੀ ਆ ਕੀ ਨਹੀਂ ਹੋਣਾ, ਇਹਦੇ ਤੇ ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਜੇ ਇਹ ਸਫਲ ਹੋ ਗਏ ਤਾਂ ਲੋਕਲ ਲੀਡਰਾਂ ਨੂੰ ਤਾਂ ਫਾਇਦਾ ਮਿਲੇਗਾ। ਆਮ ਆਦਮੀ ਪਾਰਟੀ ਵੀ ਤਵੱਕੋ ਰੱਖ ਸਕਦੀ ਹੈ ਕਿ ਕੁਝ ਫਾਇਦਾ ਮਿਲ ਜਾਏਗਾ ਉਹਨਾਂ ਨੂੰ, ਕਿਉਂਕਿ ਮੈਂ ਸਾਰਾ ਤਾਂ ਨਹੀਂ ਇਹਨਾਂ ਦਾ ਖਾਕਾ ਡਿਸਕਲੋਜ਼ ਕਰਾਂਗਾ, ਹਾਲੇ ਕੁਝ ਚੀਜ਼ਾਂ ਇਹ ਆਫੀਸ਼ੀਅਲੀ ਲਿਆਉਣਗੇ ਤਾਂ ਠੀਕ ਆ। ਪਰ ਜਿਸ ਤਰ੍ਹਾਂ ਦਾ ਮੈਂ ਸੁਣਿਆ, ਜਿਸ ਤਰ੍ਹਾਂ ਦਾ ਪ੍ਰੋਗਰਾਮ ਇਹਨਾਂ ਨੇ ਉਲੀਕਿਆ, ਬਹੁਤ ਨੈਕਸਟ ਲੈਵਲ, ਜਿੱਦਾਂ ਆਪਾਂ ਕਹਿ ਲਈਏ ਨਾ ਕਿ ਕਿਸੇ ਚੀਜ਼ ਨੂੰ, ਕਿਸੇ ਈਵੈਂਟ ਨੂੰ ਲਿਜਾਣ ਦਾ ਸੋਚੀ ਖਲੋਤੇ ਆ। ਤਾਂ ਬਾਕੀ ਦੇਖੋ, ਐਸਜੀਪੀਸੀ ਦੇ ਨਾਲ ਤੇ ਇਹਨਾਂ ਦਾ ਤਾਲਮੇਲ ਨਹੀਂ ਰਹਿਣਾ। ਐਸਜੀਪੀਸੀ ਤੇ ਸਗੋਂ ਕੁਝ ਨਾ ਕੁਝ ਯਤਨ ਕਰੇਗੀ ਕਿ ਇਹਨਾਂ ਦੀ ਕਿਤੇ ਗਲਤੀ ਹੋਈ ਤਾਂ ਉਹ ਫੌਰੀ ਤੌਰ ਤੇ ਫੜਨਗੇ ਤੇ ਇਹਨਾਂ ਨੂੰ ਰਗੜਨਗੇ। ਪਰ ਇਹਨਾਂ ਦਾ ਇਸ ਵੇਲੇ ਜਿਹੜਾ ਮੰਤਵ ਹੈ, ਮੁੱਖ ਮੰਤਵ ਹੈ, ਉਹ ਇਹੋ ਹੈ ਵੀ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਇਤਿਹਾਸਕ ਬਣਾ ਦਿੱਤਾ ਜਾਵੇ। ਸੋ ਕੈਬਨਿਟ ਮੀਟਿੰਗ ਹੈ 13 ਨੂੰ, ਤੇ ਚੰਡੀਗੜ੍ਹ ਦੇ ਵਿੱਚ ਸੀਐਮ ਸਾਹਿਬ ਦੀ ਰਿਹਾਇਸ਼ ਤੇ ਹੋਏਗੀ, ਤੇ ਅਗਵਾਈ ਤੇ ਫਿਰ ਸੀਐਮ ਸਾਹਿਬ ਕਰਨਗੇ, ਓਬੀਐਸ ਹੈ। ਤੇ ਹਰਮੀਤ ਪਠਾਨ ਮਾਜਰਾ ਦੀ ਜ਼ਮਾਨਤ ਦੇ ਬਾਰੇ ਖਬਰ ਆ ਰਹੀ ਹੈ ਜੀ। ਜ਼ਮਾਨਤ ਉਹਦੀ ਜਿਹੜੀ ਆ ਉਹ ਖਾਰਜ ਹੋ ਗਈ ਆ ਫਿਲਹਾਲ ਜੀ। ਪਟਿਆਲਾ ਕੋਰਟ ਕੇਸ ਦੇ ਵਿੱਚ ਇਹਦਾ ਜਿਹੜਾ ਲੱਗਿਆ ਸੀਗਾ, ਤਾਂ ਇਹ ਜ਼ਮਾਨਤ ਖਾਰਜ ਹੋ ਗਈ ਆ। ਤੇ ਦੂਜੀ ਇਹਦੀ ਜਿਹੜੀ ਆ ਉਹ ਇੱਕ ਸੁਣਵਾਈ ਆ ਜਿਹੜੀ ਉਹ ਚੰਡੀਗੜ੍ਹ ਚੱਲਦੀ ਪਈ ਆ। ਹੁਣ ਤੋਂ ਕੁਝ ਸਮਾਂ ਪਹਿਲਾਂ ਇੱਕ ਮੈਨੂੰ ਕਿਸੇ ਨੇ ਕੱਟ ਆਊਟ ਭੇਜਿਆ ਕਿ ਹਰਮੀਤ ਪਠਾਨ ਮਾਜਰਾ ਨੇ ਕਿਤੇ ਨਾ ਕਿਤੇ ਇੱਕ ਪੋਸਟ ਪਾ ਕੇ ਸੰਕੇਤ ਦਿੱਤਾ ਹੈ ਕਿ ਬਈ ਕਿਵੇਂ ਤਿਆਰ ਹੋ ਸਾਰੇ। ਤਾਂ ਯਾਨੀ ਕੁਝ ਡਿਵੈਲਪਮੈਂਟ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਹੋਵੇ। ਬਾਕੀ ਇਹਨਾਂ ਨੇ ਪਿਛਲੀ ਸੁਣਵਾਈ ਤੇ ਫੋਟੋਗ੍ਰਾਫਸ ਵਗੈਰਾ ਜਿਹੜੇ ਸੀਗੇ, ਜੋ ਬੀਬੀ ਨੇ ਦੋਸ਼ ਲਾਏ, ਉਸ ਬੀਬੀ ਦੇ ਕੁਝ ਫੋਟੋਗ੍ਰਾਫਸ ਜਿਹੜੇ ਪਰਸਨਲ ਲਾਈਫ ਤੇ ਹੁੰਦੇ ਆ ਬੰਦੇ ਦੇ, ਉਹ ਇਹਨਾਂ ਨੇ ਪੇਸ਼ ਕੀਤੇ ਸਨ। ਪਰ ਫਿਲਹਾਲ ਕੋਰਟ ਨੇ
ਇਹ ਜ਼ਮਾਨਤ ਨਹੀਂ ਦਿੱਤੀ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਮਾਮਲਾ ਹਾਈ ਕੋਰਟ ਤੱਕ ਜਾਏਗਾ। ਦੇਖੋ, ਹਾਈ ਕੋਰਟ ਜਾਂ ਸੁਪਰੀਮ ਕੋਰਟ, ਇੱਥੇ ਹੀ ਹਰਮੀਤ ਪਠਾਨ ਮਾਜਰਾ ਦੀ ਜਾਨ ਸੁੱਟਣੀ ਆ। ਹੇਠਲੀ ਕੋਰਟ ਦੇ ਵਿੱਚ ਤੇ ਕੋਈ ਸੰਭਾਵਨਾ ਲੱਗਦੀ ਵੀ ਨਹੀਂ ਸੀ। ਉਹਦਾ ਇੱਕ ਕਾਰਨ ਹੈ, ਤੇ ਮੈਂ ਬੜਾ ਉਸਨੂੰ ਲਿਟਰਲੀ ਦੱਸ ਵੀ ਦੇਣਾ ਆ, ਕਿ ਜਿਹੜੀਆਂ ਛੋਟੀਆਂ ਅਦਾਲਤਾਂ ਨੇ, ਜਿਹੜੇ ਰਾਜਨੀਤਿਕ ਮਸਲੇ ਨੇ, ਉਹਨਾਂ ਦੇ ਵਿੱਚ ਵੱਡੇ ਫੈਸਲੇ ਲੈਣ ਤੋਂ ਅਮੂਮਨ ਡਰਦੀਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਕਰਦੀਆਂ ਨਹੀਂ, ਕਰ ਵੀ ਦਿੰਦੀਆਂ ਨੇ, ਬਟ ਬਹੁਤ ਮੌਕਿਆਂ ਤੇ ਉਹਨਾਂ ਦਾ ਇਹ ਹੁੰਦਾ ਕਿ ਤੁਸੀਂ ਚੁੱਪ ਕਰਕੇ ਅੱਗੇ ਕੇਸ ਨੂੰ ਤੋਰ ਦਿਓ, ਗਾਂ ਫਿਰ ਤੇਰੇ ਭਾਗ ਲਛੀਏ। ਜੀ, ਤੇ ਅਗਲੀ ਗੱਲ ਕਰੀਏ ਮਿੰਟੂ ਜੀ, ਇੱਕ SHO ਦੀ, ਜਿਹਦੇ ਕੋਲੇ ਪੀੜਤ ਕੋਈ ਇਨਸਾਫ ਲੈਣ ਗਈ ਸੀ। ਮਤਲਬ ਬੰਦਾ ਪੁਲਿਸ ਦੇ ਕੋਲੇ ਉਦੋਂ ਹੀ ਜਾਂਦਾ ਜਦੋਂ ਉਹਨੂੰ ਕੋਈ ਨਿਆਂ ਦੀ, ਕਿਸੇ ਵਧੀਕੀ ਦਾ ਇਨਸਾਫ ਚਾਹੀਦਾ ਹੁੰਦਾ, ਤੇ SHO ਤੇ ਪੀੜਤ ਦੇ ਸ਼ੋਸ਼ਣ ਦੇ ਦੋਸ਼ ਲੱਗ ਗਏ। ਦੇਖੋ ਪ੍ਰਵੀਨ ਜੀ, ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਵੀ ਕੇਸ ਹੋਏ ਆ ਕਿ ਜਦੋਂ ਪੀੜਤਾਂ ਦੇ ਨਾਲ ਥਾਣੇ 'ਚ ਰੇਪ ਤੱਕ ਹੋ ਗਿਆ। ਜੀ, ਇਹ ਵੀ ਮਾਮਲਾ ਲਗਭਗ ਇਸੇ ਤਰ੍ਹਾਂ ਦਾ। ਇਹਨੂੰ ਇਸ ਤਰ੍ਹਾਂ ਸਮਝੋ ਤੁਸੀਂ ਕਿ ਇੱਕ ਕੋਈ ਰੇਪ ਦਾ ਮਾਮਲਾ ਸੀ, ਲੜਕੀ ਨਾਬਾਲਗ ਸੀ। ਆਪਾਂ ਕਾਇਦੇ ਦੇ ਮੁਤਾਬਕ ਉਹਨਾਂ ਦੀ ਕੋਈ ਜ਼ਿਆਦਾ ਆਇਡੈਂਟੀਟੀ ਜਿਹੜੀ ਆ ਰਿਵੀਲ ਨਹੀਂ ਕਰਾਂਗੇ, ਤਾਂ ਸਮਝ ਲਓ ਕਿ ਫਲੋਰ ਜਲੰਧਰ ਦਾ ਏਰੀਆ, ਠੀਕ ਹੈ ਜੀ। ਫਲੋਰ ਥਾਣੇ ਦੇ ਵਿੱਚ ਬੇਟੀ ਕੋਈ ਸੀਗੀ ਕਿਸੇ ਦੀ, ਤੇ ਉਹਦੇ ਨਾਲ ਰੇਪ ਹੋ ਜਾਂਦਾ ਹੈ, ਤੇ ਉਹ ਔਰਤ ਦੇ ਨਾਲ SHO ਮਤਲਬ ਕਿ ਭੂਸ਼ਣ ਕੁਮਾਰ ਹੈ ਜਿਹੜਾ, ਉਹ ਕਥਿਤ ਤੌਰ ਤੇ ਛੇੜਛਾੜ ਕਰਦਾ ਹੈ। SHO ਤੇ ਮਤਲਬ ਕਿ ਕੁਝ ਰਿਕਾਰਡਿੰਗਾਂ ਵੀ ਜਿਹੜੀਆਂ ਵਾਇਰਲ ਹੋਈਆਂ, ਉਹਦੇ ਚੋਂ ਬੇਸ਼ਰਮ SHO ਸੱਦ ਰਿਹਾ ਕਥਿਤ ਤੌਰ ਤੇ, ਆਡੀਓ ਮੈਂ ਸੁਣੀਆਂ ਨੇ। SHO ਕੋਲ ਜਦੋਂ ਇਹ ਗਏ ਤੇ ਇਹਨੇ ਬੁਲਾ ਕੇ, ਜਦੋਂ ਮਤਲਬ ਕੁੜੀ ਸੀ ਜਿਹੜੀ ਨਾਬਾਲਗ, ਉਹਦੇ ਨਾਲ ਵੀ ਹਰਕਤ ਕੀਤੀ ਹੈ, ਤੇ ਪਹਿਲਾਂ ਇਹ ਕਿਹਾ ਕਿ ਬਈ ਇਹ ਰੇਪ ਹੋਇਆ ਹੀ ਨਹੀਂ। ਫਿਰ ਵਾਰ-ਵਾਰ ਥਾਣੇ ਦੇ ਚੱਕਰ ਲਵਾਉਣ ਲੱਗਾ। ਫਿਰ ਮਤਲਬ ਕਿ ਅਸ਼ਲੀਲ ਵਿਹਾਰ ਤੇ ਉਤਰ ਆਇਆ। ਮਤਲਬ ਕਿ ਬੁਲਾਉਣ ਦਾ, ਤੁਸੀਂ ਇਹ ਹਿਸਾਬ ਲਾ ਲਓ ਕਿ ਔਰਤ ਨੂੰ ਬੁਲਾਉਣ ਦਾ, ਕਿ ਤੂੰ ਕੱਲੇ ਆ ਕੇ ਮਿਲ, ਸੱਦਾ ਦੇਣ ਲੱਗ ਪਿਆ। ਤੋ ਇਸ ਕਰਕੇ ਫਿਰ ਲੋਕ ਇਨਸਾਫ ਮੰਚ ਹੈ ਉੱਥੋਂ ਦਾ, ਉਹਨਾਂ ਨੇ ਇਹਦੇ ਤੇ ਪ੍ਰੈਸ ਕਾਨਫਰੰਸ ਕੀਤੀ, ਇਹਨੂੰ ਲਾਈਨ ਹਾਜ਼ਰ ਤੇ ਕਰ ਦਿੱਤਾ ਗਿਆ ਹੈ। ਪਰ ਮੇਰੇ ਖਿਆਲ ਦੇ ਨਾਲ ਇਹਦੇ, ਅੱਛਾ ਹੈ ਵੀ ਉਮਰ ਦਰਾਜ਼ ਆ ਕੋਈ, ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਛੋਟੀ ਉਮਰ ਦਾ ਕੋਈ SHO ਹੁੰਦਾ। ਤਾਂ ਗੱਲ ਇਹ ਆ ਕਿ ਇਸਨੂੰ ਮੇਰੇ ਖਿਆਲ ਦੇ ਨਾਲ ਨੌਕਰੀ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ, ਪਬਲਿਕ ਡੀਲਿੰਗ ਕਰਨ ਦਾ ਕੋਈ ਹੱਕ ਨਹੀਂ। ਇਹਦੇ ਤੇ ਮੁਕੱਦਮਾ ਪਾਉਣਾ ਚਾਹੀਦਾ। ਸੋ ਇਹ ਜਿਹੜੇ ਲੋਕ ਅੱਗੇ ਆਏ ਆ, ਇਸ ਪਰਿਵਾਰ ਦੇ ਨਾਲ ਖਲੋਤੇ ਆ, ਉਹ ਤੇ ਬਈ ਕਾਬਲੇ ਸਲਾਮ ਨੇ। ਪਰ ਮੇਰੇ ਖਿਆਲ ਦੇ ਨਾਲ ਮਹਿਕਮੇ ਨੂੰ ਇਹਦਾ ਕੜਾ ਨੋਟਿਸ ਲੈ ਕੇ ਇਹਨੂੰ ਘਰ ਨੂੰ ਤੋੜ ਦੇਣਾ ਚਾਹੀਦਾ ਜੀ। ਬਿਲਕੁਲ, ਟਾਈਮ ਨਾਲ ਹੀ ਤੋੜ ਦੇਣਾ ਚਾਹੀਦਾ ਜੀ। ਜਿਹਨੇ ਇੱਕ ਹਰਕਤ ਕੀਤੀ, ਉਹਨੇ ਅੱਗੇ ਜਾ ਕੇ ਪਤਾ ਨਹੀਂ ਕਿੰਨੇ ਹੋਰ ਧੱਕੇ ਦੇ ਸ਼ਿਕਾਰ ਲੋਕਾਂ ਨਾਲ ਧੱਕਾ ਕਰਨਾ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।